ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਸਲਾਮਤ ਰਹੋ। ਤੇ ਅੱਜ ਦੀ ਸੈਰ ਕਰੀਏ ਤੇ ਨਾਲ ਥੋੜ੍ਹੀ ਜਿਹੀ ਮੈਂ ਤੁਹਾਨੂੰ ਇੱਕ ਬੜੀ ਪਿਆਰੀ ਸ਼ਖਸੀਅਤ ਦੀ ਜਾਣਕਾਰੀ ਦੇਣਾ। ਜਿਹੜੇ ਮੇਰੇ ਸੀਨੀਅਰ ਸਨ ਸਰਗੋਦਾ ਬਾਹਰ ਦੇ ਵਿੱਚ, ਜਦੋਂ ਮੈਂ ਬਾਹਰ ਜੁਆਇਨ ਕੀਤੀ ਤੇ ਸੈਯਦ ਗੁਲਾਮ ਬਾਦਸ਼ਾਹ ਸਾਹਿਬ ਮੇਰੇ ਸੀਨੀਅਰ ਸਨ ਤੇ ਫਿਰ ਮੈਂ ਜਸਪਾਲ ਸਾਹਿਬ ਨੂੰ ਜੁਆਇਨ ਕੀਤਾ। ਚੌਧਰੀ ਮੁਹੰਮਦ ਖਾਨ ਜਸਪਾਲ ਸਾਹਿਬ ਬੜੇ ਹੀ ਸ਼ਾਨਦਾਰ ਆਦਮੀ, ਬੜੇ ਖੂਬਸੂਰਤ ਆਦਮੀ, ਅਤੇ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ। ਬਤੌਰ ਇਨਸਾਨ ਉਹ ਇੱਕ ਸਿਆਸੀ ਸ਼ਖਸੀਅਤ ਵੀ ਸਨ ਅਤੇ ਉਹਨਾਂ ਦੇ ਕੋਲ ਡੇਰੇਦਾਰੀ ਚੈਂਬਰ 'ਤੇ ਵੀ ਲੱਗੀ ਰਹਿੰਦੀ ਸੀ ਸਾਰਾ ਦਿਨ। ਅਤੇ ਮੈਂ ਉਹਨਾਂ ਕੋਲੋਂ ਜਿਹੜੀਆਂ ਚੀਜ਼ਾਂ ਸਿੱਖੀਆਂ ਉਹਨਾਂ ਦੇ ਵਿੱਚ ਇੱਕ ਤਾਂ ਇਹ ਸੀ ਕਿ ਬਲਾ ਦਾ ਤਹੱਮਲ ਚੌਧਰੀ ਸਾਹਿਬ ਦੇ ਵਿੱਚ। ਮਤਲਬ ਮੈਂ ਉਹਨਾਂ ਨੂੰ ਗੁੱਸੇ ਦੇ ਆਲਮ 'ਚ ਨਹੀਂ ਵੇਖਿਆ। ਬੜਾ ਗੁੱਸਾ ਉਹਨਾਂ ਨੂੰ, ਮਤਲਬ ਕਿਸੇ ਗੱਲ ਕੋਈ ਨਾਗਵਾਰ ਗੁਜ਼ਰੀ ਹੋਵੇ ਤਾਂ ਉਹਦਾ ਇਜ਼ਹਾਰ ਨਹੀਂ ਹੋਇਆ। ਥੋੜ੍ਹੇ ਜਿਹੇ ਤਾਸਰਾਤ ਚਿਹਰੇ 'ਤੇ ਆਏ, ਬਟ ਹੀ ਕੰਟਰੋਲਡ ਹਿਮਸੈਲਫ ਔਰ ਕਮਾਲ ਜ਼ਬਤ ਨਫਸ ਦਾ ਮੁਜ਼ਾਹਰਾ। ਵਰਨਾ ਉਸ ਲੁਕਾਈ ਦੇ ਵਿੱਚ ਬੰਦਾ ਚੌਧਰੀ ਹੋਵੇ, ਬੰਦਾ ਸਿਆਸਤਦਾਨ ਵੀ ਹੋਵੇ, ਬੰਦਾ ਮਿਨਿਸਟਰੀਆਂ ਵੀ ਇੰਜੋਏ ਕੀਤੀਆਂ ਹੋਣ, MPA ਵੀ ਰਿਹਾ ਹੋਵੇ, ਅਤੇ ਉਹਦੇ ਵਿੱਚ ਬੰਦਿਆਈ ਵੀ ਰਹਿ ਜਾਏ ਤਾਂ ਉਹ ਬੜੀ ਵੱਡੀ ਗੱਲ ਹੁੰਦੀ ਹੈ। ਅਤੇ ਚੌਧਰੀ ਸਾਹਿਬ ਦੇ ਵਿੱਚ ਬੰਦਿਆਈ ਬਦਰਜਾ ਤਮ ਮੌਜੂਦ ਸੀ। ਚੌਧਰੀ ਸਾਹਿਬ ਮਿਨਿਸਟਰ ਬਣ ਗਏ, ਅਸੀਂ ਉਹਨਾਂ ਦੇ ਜੂਨੀਅਰ ਸਾਂ। ਅਤੇ ਚੌਧਰੀ ਸਾਹਿਬ ਆਏ ਚੈਂਬਰ 'ਤੇ ਅਤੇ ਆਖਣ ਲੱਗੇ ਕਿ ਵੀ ਦੱਸਿਆ ਉਹਨਾਂ ਨੇ ਕਿ ਵੀ ਮੈਂ ਉਸ ਸਾਲਮ ਦੇ ਪੁਲ 'ਤੇ ਅਪੜਿਆ ਜਿੱਥੋਂ ਸਰਗੋਦੇ ਦੀ, ਮਤਲਬ ਮੈਂ ਮੋਟਰਵੇ ਤੋਂ ਲੱਥ ਕੇ ਸਰਗੋਦੇ ਵਾਲੀ ਸੜਕ 'ਤੇ ਚੜ੍ਹਨਾ, ਅਤੇ ਇੱਕਦਮ ਮੇਰੇ ਅੱਗੇ ਪਿੱਛੇ ਗੱਡੀਆਂ SP DC ਅਤੇ ਕਈ ਜਨਾਬ ਹੂਟਰ ਚੱਲਣ ਲੱਗ ਪਿਆ, ਅਤੇ ਮੈਂ ਪਰੇਸ਼ਾਨ ਹੋਇਆ। ਮੈਂ ਕਿਹਾ ਇਹ ਕੀ ਹੋ ਗਿਆ? ਅਤੇ ਉਹ ਮੇਰੇ ਸੈਕਟਰੀ ਨੇ ਮੈਨੂੰ ਦੱਸਿਆ ਕਿ ਜੀ ਇਹ ਜਨਾਬ ਇਹ ਸਰਗੋਦੇ ਦੀ ਇੰਤਜ਼ਾਮੀਆ ਜਨਾਬ ਦੇ ਇਸਤਕਬਾਲ ਵਾਸਤੇ ਆਈ ਹੈ। ਅਤੇ ਚੌਧਰੀ ਸਾਹਿਬ ਨੇ ਗੱਡੀ ਸਾਈਡ 'ਤੇ ਰੁਕਵਾ ਲਈ ਅਤੇ ਉਹਨਾਂ ਸਾਰਿਆਂ ਨੂੰ ਬੁਲਾਇਆ। ਉਹਨਾਂ ਨੂੰ ਆਖਿਆ ਤੁਹਾਨੂੰ ਹੋਰ ਕੋਈ ਕੰਮ ਨਹੀਂ? ਮੈਂ ਇੱਥੇ ਦੇ ਰਹਿਣ ਵਾਲਾ ਅਤੇ ਮੇਰੀ ਸਾਰੀ ਉਮਰ ਇੱਥੇ ਹੀ ਲੰਘੀ ਹੈ। ਜੇ ਮੈਨੂੰ ਤੁਹਾਡੀ ਲੋੜ ਪਈ ਤਾਂ ਮੈਂ ਤੁਹਾਨੂੰ ਬੁਲਾ ਲਾਂਦਾ। ਜਾਓ, ਜਾ ਕੇ ਆਪਣੇ ਆਪਣੇ ਕੰਮ ਕਰੋ, ਅਤੇ ਖਬਰਦਾਰ ਆਇੰਦਾ ਤੁਸੀਂ ਇਹ ਹਰਕਤ ਕੀਤੀ ਤੇ ਉਹਨਾਂ ਨੂੰ ਸਾਰਿਆਂ ਨੂੰ ਭਜਾ ਛੱਡਿਆ ਉਹਨੇ। He is so down to earth person. ਕੋਈ ਤਕੱਬਰ ਨਹੀਂ, ਕੋਈ ਬਨ ਬਣਾ ਨਹੀਂ, ਬਿਲਕੁਲ ਸਿੱਧੇ ਅਤੇ ਸਵੀਟ ਆਦਮੀ। ਅਤੇ ਫਿਰ ਜਨਾਬ ਇਹ ਸੀ ਕਿ ਮੈਂ ਚੌਧਰੀ ਸਾਹਿਬ ਕੋਲੋਂ ਜਿਹੜੀ ਗੱਲ ਸਿੱਖੀ ਕਿ ਚੌਧਰੀ ਸਾਹਿਬ ਨਾ ਇਨਸਾਨਾਂ ਦੇ ਨਾਲ ਪਿਆਰ ਕਰਦੇ ਸਨ। ਵਤੀਰਾ ਇਹ ਸੀ ਕਿ ਜੇ ਕੋਈ ਚੌਧਰੀ ਆਇਆ ਅਤੇ ਤਾਂ ਉਹਨੂੰ ਉੱਠ ਕੇ ਰਿਸੀਵ ਕੀਤਾ, ਅਤੇ ਜੇ ਕੋਈ ਮਜ਼ਾਰਾ ਆ ਗਿਆ, ਜੇ ਕੋਈ ਪਿੰਡ ਦਾ ਮਸੱਲੀ ਆ ਗਿਆ, ਹਲਕੇ ਦਾ ਕੋਈ ਵੀ, ਔਰ ਮੈਂ ਹੈਰਾਨ ਹੋਇਆ ਕਿ ਚੌਧਰੀ ਸਾਹਿਬ ਨੂੰ ਸਾਰਿਆਂ ਦੇ ਨਾਂ ਹੁੰਦੇ ਸਨ। ਨਾਂ ਲੈ ਕੇ ਉਹਨੂੰ ਬੁਲਾਉਣਾ। ਉਹ ਗਰੀਬ ਤੋਂ ਗਰੀਬ ਆਦਮੀ ਵੀ ਉਹ ਇਸੇ ਗੱਲ ਤੋਂ ਹੀ ਖਿਲ ਜਾਂਦਾ ਸੀ ਕਿ ਚੌਧਰੀ ਨੂੰ ਮੇਰਾ ਨਾਂ ਹੁੰਦਾ ਜੀ। ਅਮੇਜ਼ਿੰਗ। ਅਤੇ ਜੇ ਕੋਈ ਆਇਆ ਤਾਂ ਉਹਨੂੰ ਉੱਠ ਕੇ ਰਿਸੀਵ ਕਰਨਾ, ਅਤੇ ਜੇ ਕੋਈ ਜਾਣ ਲੱਗਾ ਤਾਂ ਉਹਨੂੰ ਦਰਵਾਜ਼ੇ ਤੱਕ, ਮਾੜਾ ਚੌਧਰੀ ਹੈ ਜਿਹੜਾ ਆਇਆ ਉਹਨੂੰ ਉੱਠ ਕੇ ਦਰਵਾਜ਼ੇ ਤੱਕ ਉਹਨੂੰ ਸੀ ਆਫ ਕਰਨਾ। ਅਤੇ ਬੜਾ ਹੀ ਕਮਾਲ ਆਦਮੀ, ਕਮਾਲ।
ਅੱਲਾਹ ਤਾਲਾ ਉਹਨਾਂ ਨੂੰ ਹਯਾਤੀ ਦੇ, ਸਿਹਤ ਦੇ ਤੇ ਖੁਸ਼ੀਆਂ ਦੇ। ਚੌਧਰੀ ਸਾਹਿਬ 2 ਵਾਰੀ MP ਰਹੇ ਨੇ, ਮਿਨਿਸਟਰ ਰਹੇ ਤੇ ਬੜੇ ਹੀ ਪੋਜ਼ਿਟਿਵ ਆਦਮੀ। ਨਿਊ ਈਅਰ ਆਉਣਾ ਤੇ ਸਨ ਜੂਨੀਅਰਸ ਨੂੰ ਆਖਣਾ ਯਾਰ ਬੜੇ ਫਰੈਂਡਲੀ ਸਨ ਕਿ ਅੱਜ ਨਾ ਕੋਈ ਐਦ ਕਰੀਏ ਆਪਣੇ ਆਪ ਨਾਲ, ਆਪਣੀ ਜ਼ਾਤ ਦੇ ਵਿੱਚ ਕੋਈ ਬਿਹਤਰੀ ਦਾ ਕੋਈ ਐਦ ਕਰੀਏ ਅੱਜ ਆਪਣੇ ਨਾਲ ਕਿ ਅਗਰ ਅਸੀਂ ਸਮੋਕਿੰਗ ਕਰਨੇ ਆ ਤਾਂ ਸਮੋਕਿੰਗ ਛੱਡ ਦਈਏ। ਜੇ ਕੋਈ ਬੰਦੇ 'ਚ ਕੋਈ ਹੋਰ ਕੋਈ ਐਬ ਹੈ ਤਾਂ ਕੋਸ਼ਿਸ਼ ਕਰੀਏ ਕਿ ਵੀ ਇਸ ਸਾਲ ਦੇ ਵਿੱਚ ਅਸੀਂ ਇਸ ਬਦ ਆਦਤ ਤੋਂ ਜਾਨ ਛੁਡਾ ਲੈਣੀ ਹੈ। ਇਸ ਕਿਸਮ ਦੀਆਂ ਗੱਲਾਂ ਉਸ ਮਾਸ਼ਰੇ 'ਚ ਅਨਹੋਣੀਆਂ ਜਿਹੀਆਂ ਗੱਲਾਂ ਚੌਧਰੀ ਸਾਹਿਬ ਕਰਦੇ ਹੁੰਦੇ ਸਨ, ਜਿੱਥੇ ਗੱਲਾਂ ਇਹਦੇ ਬਰਕਸ ਹੁੰਦੀਆਂ ਸਨ। ਅੱਜ ਝੜੀ ਲੱਗੀ ਹੈ, ਬੱਦਲ ਨੇ ਤੇ ਬਾਰਿਸ਼। ਮੈਂ ਕਿਹਾ ਤੁਹਾਨੂੰ ਥੋੜ੍ਹੀ ਜਿਹੀ ਬਾਰਿਸ਼ ਦੇ ਵਿੱਚ ਸੈਰ ਕਰਵਾ ਦਈਏ ਤੇ ਨਾਲ ਜਸਪਾਲ ਸਾਹਿਬ ਦਾ ਵੀ ਜ਼ਿਕਰ ਖੈਰ ਕਰੀਏ। ਇਹ ਮੁਆਸ਼ਰਾ ਦੀ ਖੁਸ਼ਬਖਤੀ ਹੁੰਦੀ ਹੈ ਜਿੱਥੇ ਜਸਪਾਲ ਸਾਹਿਬ ਜੇ ਬੰਦੇ ਹੋਣ ਨਾ, ਇੱਕ ਨੇਮਤ ਨੇ। ਚੌਧਰੀ ਸਾਹਿਬ ਬੜੇ ਖੁਸ਼ ਲਿਬਾਸ, ਖੁਸ਼ ਇਤਵਾਰ, ਬੜੇ ਸੋਹਣੇ ਕੱਪੜੇ ਪਾਣੇ, ਸੋਹਣੇ ਜੁੱਤੀ ਪਾਣੀ। ਤੇ ਚੌਧਰੀ ਸਾਹਿਬ ਨੂੰ ਸਰਦੀ ਬੜੀ ਲੱਗਦੀ ਹੁੰਦੀ ਸੀ। ਆਉਣ ਤੋਂ ਪਹਿਲਾਂ ਮੁਨਸ਼ੀ ਜਿਹੜਾ ਨੇ ਜੀ ਉਹਨੇ 2 ਅੰਗੀਠੀਆਂ ਪਕਾ ਕੇ ਰੱਖਣੀਆਂ ਤੇ ਗਰਮੀਆਂ ਵਿੱਚ ਸਾਡੀ ਜਾਨ ਨਿਕਲੀ ਹੋਣੀ ਗਰਮੀ ਦੇ ਨਾਲ, ਤੇ ਚੌਧਰੀ ਸਾਹਿਬ ਬੜੇ ਸ਼ਾਂਤ, ਬੜੇ ਮਜ਼ੇ ਨਾਲ ਉਹਨਾਂ ਬੈਠੇ ਹੋਣਾ, ਕੋਈ ਉਹਨਾਂ ਨੂੰ ਗਰਮੀ ਨਹੀਂ ਸੀ ਲੱਗਦੀ। ਬਲਕਿ ਚੌਧਰੀ ਸਾਹਿਬ ਨੇ ਵੈਸਟ ਵੀ ਪਾਈ ਹੋਣੀ ਤੇ ਅਸੀਂ ਹੈਰਾਨ ਹੋਣਾ ਕਿ ਚੌਧਰੀ ਸਾਹਿਬ ਦੇ ਅੰਦਰ AC ਚੱਲਦਾ ਪਿਆ। ਉਹਨਾਂ ਨੂੰ ਕੋਈ ਪ੍ਰੋਬਲਮ ਸੀ, ਉਹਨਾਂ ਨੂੰ ਸਰਦੀ ਬਹੁਤ ਲੱਗਦੀ ਸੀ, ਗਰਮੀ ਨਹੀਂ ਸੀ ਲੱਗਦੀ ਹੁੰਦੀ। ਲਓ ਜਨਾਬ, ਅੱਲਾਹ ਤਾਲਾ ਚੌਧਰੀ ਸਾਹਿਬ ਨੂੰ ਸਲਾਮਤ ਰੱਖੇ ਤੇ ਸਿਹਤਮੰਦ ਰੱਖੇ ਤੇ ਤੁਸੀਂ ਸਾਰੇ ਵੀ ਜਨਾਬ ਸਲਾਮਤ ਰਹੋ, ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਮਿਲਣੇ ਆ ਫਿਰ ਅਗਲੇ ਵਲੌਗ ਦੇ ਬਾਅਦ। ਰੱਬ ਰਾਖਾ।